व्यूअर्स वेलकम बैक टू प्रोग्राम। सो व्यूअर्स अखीरले समय च ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਪੰਜਾਬ ਦੇ ਹਵਾਲੇ ਨਾਲ। ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਅਮਿਤ ਸ਼ਾਹ ਦੇ ਇਸ਼ਾਰਿਆਂ ਤੇ ਨੱਚ ਰਿਹਾ ਹੈ, ਪਰ ਉਸਨੇ ਪੰਜਾਬ ਪੱਕੀ ਸਟੈਂਡ ਲੈਣਾ ਸਿਰਫ ਬਿਆਨਬਾਜ਼ੀ ਤੱਕ ਹੀ ਸੀਮਤ ਕੀਤਾ ਹੋਇਆ ਹੈ। ਇਸ ਕਿਸਮ ਦਾ ਇੱਕ ਥੋਥਾ ਜਿਹਾ ਬਿਆਨ ਭਗਵੰਤ ਮਾਨ ਨੇ ਪਿਛਲੇ ਦਿਨੀ ਦਾਗਿਆ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ, ਔਰ ਨਾਲੇ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। जी राज साहब की कहना चाहोगे? देखो, सोनिया गांधी ने ਜਦੋਂ ਅਮਰਿੰਦਰ ਸਿੰਘ ਨੂੰ ਇਹ ਕਾਲ ਕਰਕੇ ਕਿਹਾ ਵੀ ਤੂੰ ਹੁਣ ਅਸਤੀਫਾ ਦੇ ਦੇ, ਈਵਨ ਉਹਨੇ ਵੀ ਇਹ ਸੁਪਨੇ 'ਚ ਵੀ ਸ਼ਾਇਦ ਇਮੈਜਿਨ ਨਹੀਂ ਸੀ ਕੀਤਾ ਹੋਇਆ ਕਿ ਅਮਰਿੰਦਰ ਸਿੰਘ ਇਨਫੈਕਟ ਜਿਹੜਾ ਅਮਿਤ ਸ਼ਾਹ ਔਰ ਮੋਦੀ ਦੀ ਖੇਡ ਹੀ ਖੇਡ ਰਿਹਾ, ਭਾਵੇਂ ਉਹ ਕਾਂਗਰਸ ਦਾ ਚੀਫ ਮਿਨਿਸਟਰ ਹੈ ਪਰ ਫੋਲੋ ਉਹਨਾਂ ਦੀਆਂ ਡਾਇਰੈਕਸ਼ਨਸ ਨੂੰ ਕਰ ਰਿਹਾ। ਹਾਲਾਂ ਉਹਦੇ ਡਿਫਰੈਂਟ ਕਾਰਨ ਸੀ, क्योंकि ਉਹਦਾ ਆਪਣਾ ਮੁੰਡਾ ਜਵਾਈ ਇਹ ਸਾਰੇ ਤਾਂ ਕਰਪਸ਼ਨ ਕੇਸਿਸ 'ਚ ਫਸੇ ਹੀ ਹੋਏ ਸੀ। ਲੇਕਿਨ ਜਦੋਂ ਉਹਦੀ ਘਰਵਾਲੀ ਪਨੀਤ ਕੌਰ ਦਾ ਨਾਂ ਜਿਹੜੀ ਸਵਿਸ ਬੈਂਕਾਂ ਦੀ ਉਹ ਬੈਂਕ ਦੀ ਲਿਸਟ ਦੇ ਵਿੱਚ ਆਇਆ, ਔਰ ਉਸ ਤੋਂ ਬਾਅਦ ਉਹਨਾਂ ਨੇ ਸੱਦ ਕੇ ਦਿੱਲੀ ਵਾਲਿਆਂ ਨੇ ਕਿਹਾ ਵੀ ਹੁਣ ਦੱਸ ਕੀ ਕਰਨਾ, ਔਰ ਉਹਨੇ ਟੋਟਲ ਸਰੈਂਡਰ ਕੀਤਾ। ਫਿਰ ਇਕੱਲਾ ਇਹੀ ਨਹੀਂ, ਜਦੋਂ ਉਹਨੂੰ ਅਸਤੀਫਾ ਦੇ ਕੇ ਉਹਦੀ ਥਾਂ ਚਰਨਜੀਤ ਚੰਨੀ ਬਣਿਆ, ਫਿਰ ਅਸੀਂ ਦੇਖਦੇ ਹਾਂ ਕਿ ਉਸਨੇ ਬੀਜੇਪੀ ਜੁਆਇਨ ਕੀਤੀ ਔਰ ਹੁਣ ਚੁੱਪ ਕਰਕੇ ਪਹਿਲਾਂ ਬੈਠਾ ਰਿਹਾ। ਹੁਣ ਇੱਕ ਅੱਧਾ ਇੰਟਰਵਿਊ ਦਿੱਤਾ, ਫਿਰ ਉਹ ਜਿਹੜਾ ਉਹ ਚੁੱਪ ਕਰ ਜਾਂਦਾ, ਕਿਉਂਕਿ ਇਨ ਦਾ ਐਂਡ ਆਫ ਦਾ ਡੇ ਉਸ ਨੂੰ ਕਾਂਗਰਸ ਤੋਂ ਅੱਡ ਕਰਕੇ ਜਿਹੜਾ ਉਹਨਾਂ ਦਾ ਬੀਜੇਪੀ ਵੀ ਉਹਦੇ ਤਾਂ ਵੀ ਇੱਦਾਂ ਦੇ ਬੰਦਿਆਂ 'ਤੇ ਟਰਸਟ ਨਹੀਂ ਕਰਦੇ ਹੈ। ਇਹ ਤਾਂ ਉਹਦਾ ਜਿਵੇਂ ਵਾਜਪਾਈ ਨੇ ਇੱਕ ਆਪ ਕੀ ਅਦਾਲਤ ਰੰਜਤ ਸ਼ਰਮਾ ਕੇ ਕੌਣ ਹੈ ਉਹਦੇ 'ਚ ਉਹਨੂੰ ਕਿਹਾ ਸੀ, ਉਹਨੇ ਕਿਹਾ ਜੀ ਤੁਸੀਂ ਇੱਕ ਪਾਸੇ ਹਿੰਦੂਤਵਾਦੀ ਤੁਹਾਡੀ ਆਈਡੀਓਲੋਜੀ ਹੈ, ਪਰ ਯੂਪੀ ਦੇ ਵਿੱਚ ਤੁਸੀਂ ਜਿਹੜੀ ਹੈ ਉਹ ਮਾਇਆਵਤੀ ਦੇ ਨਾਲ ਉਹਨੂੰ ਚੀਫ ਮਿਨਿਸਟਰ ਬਣਾਇਆ ਔਰ ਦੂਸਰਾ ਕੀਤਾ। ਅਤੇ ਉਹਦੇ 'ਚ ਉਹਨੇ ਜਿਹੜੀ ਗੱਲ ਕਹੀ, ਹਾਲਾਂ ਵਾਜਪਾਈ ਨੂੰ ਬੜਾ ਮੋਡਰੇਟ ਫੇਸ ਤੇ ਦੂਜਾ ਕਿਹਾ ਜਾਂਦਾ ਹੈ, ਉਸਨੇ ਕਿਹਾ ਵੀ ਕਈ ਬਾਰ कांटे को निकालने के लिए कांटे का इस्तेमाल किया जाता है और बाद में दोनों कांटे फेंक दिए जाते हैं। ਹੁਣ ਤੁਸੀਂ ਜੇ ਇਹ ਦੇਖੋਗੇ ਤਾਂ ਫਿਰ ਇਸ ਨੀਤੀ ਦੇ ਥੱਲੇ ਮਾਇਆਵਤੀ ਦੀ ਰਾਜਨੀਤੀ ਦਾ ਭੋਗ ਪਾਇਆ ਯੂਪੀ ਦੇ ਵਿੱਚ, ਮਹਾਰਾਸ਼ਟਰ ਦੇ ਵਿੱਚ ਸ਼ਿਵ ਸੈਨਾ ਦਾ ਭੋਗ ਪਾਇਆ, ਪੰਜਾਬ ਦੇ ਵਿੱਚ ਅਕਾਲੀ ਦਲ ਦਾ ਭੋਗ ਪਾਇਆ, ਤੇ ਹੁਣ ਬਿਹਾਰ ਦੇ ਵਿੱਚ ਨਤੀਸ਼ ਕੁਮਾਰ ਲਾਸਟ ਕੰਡੇ ਨਾਲ ਕੰਡਾ ਕੱਢ ਕੇ ਉਹਨੂੰ ਆਲਰੇਡੀ ਬੀਜੇਪੀ ਦੇ ਕੋਲ ਜ਼ਿਆਦਾ ਸੀਟਾਂ ਨੇ, ਉਹ ਤਾਂ ਉਹਦਾ ਅਸਤੀਫਾ ਮੰਗਦੇ ਸੀ। ਨਤੀਸ਼ ਕੁਮਾਰ ਅਸਤੀਫਾ ਦੇ ਕੇ ਫਿਰ ਦੁਬਾਰਾ ਉਹਨੇ ਅਸਤੀਫਾ ਹੀ ਨਹੀਂ ਦਿੱਤਾ। ਉਹਨੇ ਕਿਹਾ ਨਹੀਂ ਮੈਨੂੰ ਇੱਦਾਂ ਹੀ ਮੈਂ ਕੰਟੀਨਿਊ ਕਰਾਂਗਾ, ਮੀਟਿੰਗ ਕਰ ਲਓ। ਸੋ ਮਤਲਬ ਇਹ ਹੈ ਕਿ ਉਹ ਲਾਸਟ ਹੈ ਜਿਹੜਾ ਆਲਰੇਡੀ ਉਹਦੇ ਅੰਦਰ ਉਹਨਾਂ ਦੇ ਬੰਦੇ ਬੈਠੇ ਨੇ, ਜਦੋਂ ਮਰਜ਼ੀ ਉਹ ਉਹਦੇ 'ਚ ਬਗਾਵਤ ਕਰਵਾ ਸਕਦੇ ਨੇ। ਹੁਣ ਇਹ ਪਾਰਟ ਹੈ। ਔਰ ਮੈਂ ਜਦੋਂ ਇਸ ਭਗਵੰਤ ਮਾਨ ਦੀਆਂ ਹਰਕਤਾਂ ਦੇਖਦਾ, ਹਾਲਾਂ ਜਦੋਂ ਉਹਨਾਂ ਨੇ ਦਿੱਲੀ ਦੇ ਵਿੱਚ ਕੇਜਰੀਵਾਲ ਨੂੰ ਬੈਕ ਕਰਕੇ ਕਾਂਗਰਸ ਦਾ ਪੱਤਾ ਸਾਫ਼ ਕੀਤਾ, ਉਹ ਵੀ ਕੰਡਾ ਸੀ, ਉਹ ਵੀ ਕੰਡਾ ਸੀ। ਬੀ ਟੀਮ ਆਮ ਆਦਮੀ ਪਾਰਟੀ ਹੈ ਬੀਜੇਪੀ ਦੀ, ਲੇਕਿਨ ਬੀ ਤੇ ਇਹਦੇ ਵਿੱਚ ਵੀ ਤਾਂ ਕੰਪੀਟੀਸ਼ਨ ਹੁੰਦਾ। ਹੁਣ ਇੱਕ ਪਾਸੇ ਕਿਉਂਕਿ ਕੇਜਰੀਵਾਲ ਦਿੱਲੀ ਦਾ ਤਖਤ ਖੁੱਸ ਗਿਆ ਉਹਦੇ ਕੋਲੋਂ, ਔਰ ਇਆਸ਼ੀਆਂ ਉਹਨਾਂ ਦੇ ਸਾਰੇ ਮਨੀਸ਼ ਸਿਸੋਦੀਆ ਤੋਂ ਲੈ ਕੇ ਦੂਜੇ ਵਧੀਆ ਕੋਠੀਆਂ ਗੱਡੀਆਂ ਪੈਸਾ ਵੀ ਧੜਾ ਧੜ ਜਿਹੜਾ ਉਹ ਪੰਜਾਬ ਦਾ ਇਹ ਲਾਲੇ ਜਿਹੜੇ ਨੇ ਲੁੱਟ ਰਹੇ ਨੇ। ਭਗਵੰਤ ਮਾਨ ਦੀ ਟੀਸੀਟੀ ਅਮਿਤ ਸ਼ਾਹ ਦੇ ਨਾਲ ਵੀ ਰਲੀ ਹੋਈ ਹੈ, ਔਰ ਕੋਈ ਮੈਨੂੰ ਹੈਰਾਨੀ ਨਹੀਂ ਹੋਏਗੀ ਕਿ ਜਦੋਂ ਤੱਕ 2027 ਆਉਂਦਾ, ਜੇ ਕੋਈ ਹੋਰ ਦਬਾਅ ਕਿਸੇ ਪਾਸਿਓਂ ਬਣੇ ਤਾਂ ਉਹ ਬੀਜੇਪੀ ਨੂੰ ਵੀ ਲੀਡ ਕਰ ਉੱਥੇ ਕੌਣ ਕਿੱਥੇ ਕੀ ਕਰ ਸਕਦਾ, ਇਸ ਬਾਰੇ ਹੁਣ ਉਹ ਸਵਾਲ ਹੀ ਨਹੀਂ ਰਹਿ ਗਿਆ ਵੀ ਤੁਸੀਂ ਕਿਸੇ ਤੇ ਕੋਈ ਸਵਾਲੀਆ ਨਿਸ਼ਾਨ ਚੁੱਕੋ। ਲੇਕਿਨ ਕਿਉਂਕਿ ਪੰਜਾਬ ਦੇ ਵਿੱਚ ਇੱਕ ਗੱਲ ਬਿਲਕੁਲ ਕਲੀਅਰ ਹੈ ਕਿ ਜਿਵੇਂ ਖੁਦ ਅਮਿਤ ਸ਼ਾਹ ਦਾ ਹੀ ਇੱਕ रिपोर्टर ਨੂੰ ਦਿੱਤਾ ਬਿਆਨ ਸੀ, ਉਹਨੇ ਉਹਨੂੰ ਪੁੱਛਿਆ ਕਿ ਜੀ 2027 में क्या बीजेपी पंजाब में अपनी सरकार बनाएगी, तो ਉਹਦੇ ਜਵਾਬ 'ਚ ਉਹਨੇ ਕਿਹਾ ਸੀ कि जी इस सृष्टि को ब्रह्मा ने बनाया है और ये सृष्टि बनाने वाला ब्रह्मा भी नहीं जानता कि पंजाब में क्या होने वाला है। सो ये फ्रस्ट्रेशन भी सी भी सिखां ਨੂੰ ਕਿਵੇਂ ਕਾਬੂ ਕਰਨਾ ਹੈ, ਇਹ ਸਮਝ ਨਹੀਂ ਆਉਂਦੀ। ਲੈਫਟ ਹੈਂਡਡ ਕੰਪਲੀਮੈਂਟ ਵੀ ਸੀ, ਲੇਕਿਨ ਇਹ ਉਹਨਾਂ ਦੀ ਫਰਸਟ੍ਰੇਸ਼ਨ ਵੀ ਸ਼ੋਅ ਕਰਦਾ ਸੀ ਕਿ ਅਲਟੀਮੇਟਲੀ ਉਹ ਸਾਰੇ ਪਾਸਿਓਂ ਇਸ ਵੱਲ ਤੁਰੇ ਹੋਏ ਨੇ ਕਿ ਸਿੱਖਾਂ ਨੂੰ ਕਿਵੇਂ ਖਤਮ ਕਰਨਾ ਹੈ ਜਾਂ ਉਹਨਾਂ ਨੂੰ ਆਪਣੇ 'ਚ ਜ਼ਮ ਕਰਨਾ ਹੈ। ਇਸ ਲਈ ਅਸੀਂ ਦੇਖਦੇ ਹਾਂ ਕਿ ਸਭ ਤੋਂ ਜ਼ਿਆਦਾ ਹਾਲਾਂ ਉਹ ਪਾਰਟੀ ਜਿਹਦਾ ਪੰਜਾਬ ਦੇ ਵਿੱਚ ਵੋਟ ਬੈਂਕ ਜਿਹੜਾ ਉਹ 13-14% ਤੋਂ ਵੀ ਜ਼ਿਆਦਾ ਨਾ ਹੋਏ,
ਜੋ ਉਹਦੇ 'ਚ ਵੱਡੇ ਵੱਡੇ ਪੱਗਾਂ ਵਾਲੇ ਜਾ ਕੇ ਉਹਨੂੰ ਜੁਆਇਨ ਕਰਦੇ ਨੇ, ਕੋਈ ਅਕਾਲੀ ਦਲ ਨੂੰ ਛੱਡ ਰਿਹਾ, ਕੋਈ ਦੂਜੇ ਨੂੰ ਛੱਡ ਰਿਹਾ ਇੱਧਰ ਉੱਧਰ, ਕਿਉਂਕਿ ਉਹਨਾਂ ਨੂੰ ਲੱਗਦਾ ਕਿ ਵੀ ਔਰ ਇਹ ਗੱਲ ਈਵਨ ਆ ਜਿਹੜਾ ਰਾਹ ਦਾ ਸਾਬਕਾ ਚੀਫ ਰਿਹਾ ਅਮਰਜੀਤ ਡੁਲਟ, ਉਹ ਇੱਕ ਇੰਟਰਵਿਊ 'ਚ ਕਹਿ ਰਿਹਾ ਸੀ ਕਿ ਵੀ ਜਿਹੜਾ 2027 'ਚ ਬੀਜੇਪੀ ਦੀ ਹਕੂਮਤ ਹੋਏਗੀ ਬਾਈ ਆਲ ਮੀਨਸ, ਔਰ ਉਹਦੇ ਲਈ ਜਿਹੜਾ ਹੈ ਉਹ ਪੂਰਾ ਉਹਨਾਂ ਦਾ ਹੈ। ਹੁਣ ਇਸ ਸਭ ਦੇ ਬਾਵਜੂਦ ਕੁਛ ਨਾ ਕੁਛ ਪੰਜਾਬ 'ਚ ਖੜਾ ਹੋ ਜਾਂਦਾ ਹੈ। ਜੇ ਉਹਨਾਂ ਨੇ ਭਗਵੰਤ ਮਾਨ ਪਹਿਲਾਂ 3 ਖੇਤੀ ਕਾਨੂੰਨ ਬੀਜੇਪੀ ਲਿਆਈ, ਉਹ ਤਾਂ ਵਾਪਸ ਲੈਣੇ ਪਏ। ਫਿਰ ਲੈਂਡ ਪੂਲਿੰਗ ਪਾਲਿਸੀ ਭਗਵੰਤ ਮਾਨ ਨੇ, ਉਹਨਾਂ ਨੇ ਕਿਹਾ ਜੀ ਇਹ ਤਾਂ ਸਟੇਟ ਦੀ ਹੈ, ਉਹਦੇ ਤੇ ਵੀ ਕਿਸਾਨ ਇਕੱਠੇ ਹੋਏ ਔਰ ਪੰਜਾਬ 'ਚ ਮੋਮੈਂਟਮ ਬਣਨੀ ਸ਼ੁਰੂ ਹੋਈ, ਉਹਨਾਂ ਨੂੰ ਵਿਦਡਰਾ ਕਰਨਾ, ਵਾਪਸ ਲੈਣੇ ਪਏ। ਹੁਣ ਪੰਜਾਬ ਯੂਨੀਵਰਸਿਟੀ ਸੈਨੇਟ ਇਲੈਕਸ਼ਨ ਦਾ ਮੁੱਦਾ ਹੀ ਹੈ ਬੇਸ਼ੱਕ, ਲੇਕਿਨ ਇਸ ਵੇਲੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ 'ਚ ਜਿਵੇਂ ਸਟੂਡੈਂਟਸ ਰਜਿਸਟ ਕਰ ਰਹੇ ਨੇ, 24 ਆਵਰਸ ਉੱਥੇ ਰੌਣਕਾਂ ਲੱਗੀਆਂ ਹੋਈਆਂ। ਪੰਜਾਬ ਦੇ ਪੋਲੀਟੀਸ਼ੀਅਨਸ ਆਮ ਆਦਮੀ ਦੇ ਹੋਣ, ਕਾਂਗਰਸ ਦੇ ਹੋਣ, ਬਾਦਲਾਂ ਕੇ ਹੋਣ, ਉਹਨਾਂ ਦੀ ਵੀ ਮਜਬੂਰੀ ਆ ਕੇ ਹਾਜ਼ਰੀ ਲਵਾਉਂਦੇ ਨੇ ਕਿ ਜੀ ਅਸੀਂ ਸਟੂਡੈਂਟਸ ਨੂੰ ਸਪੋਰਟ ਕਰਦੇ ਹਾਂ। ਔਰ ਇਹ ਗੱਲ ਇਕੱਲੀ ਇੱਥੋਂ ਤੱਕ ਨਹੀਂ ਹੈ। ਹੁਣ ਜੇ ਇੱਕ ਤਾਂ ਸੀ ਸੈਨੇਟ, ਉਹਨਾਂ ਦਾ ਨਾਲ ਨਾਰਾ ਇਹ ਵੀ ਗੂੰਜਣਾ ਸ਼ੁਰੂ ਹੋ ਗਿਆ ਕਿ ਭਾਈ ਜਿਹੜਾ ਗੁਲਾਬ ਦਾ ਫੁੱਲ ਵਾਂਗ ਅਸੀਂ ਇਹ ਵੀ ਮੰਗ ਕਰਦੇ ਹਾਂ ਕਿ ਭਾਈ ਖਿੜਿਆ ਫੁੱਲ ਗੁਲਾਬ ਦਾ ਚੰਡੀਗੜ੍ਹ ਪੰਜਾਬ ਦਾ। ਹੁਣ ਉਹ ਜਿਹੜੀ ਐਜੀਟੇਸ਼ਨ ਮਹਿਜ਼ ਉਹਨਾਂ ਨੂੰ ਲੱਗਦਾ ਸੀ ਕਿ ਜੀ ਸਟੂਡੈਂਟ ਨੇ ਆਪੇ ਉਹਨਾਂ ਨੂੰ ਡੇਟਾਂ ਸੀ ਕਿਹਾ ਦੇ ਦਿਆਂਗੇ, ਹਟ ਜਾ। ਉਹਨਾਂ ਨੇ ਕਿਹਾ ਵੀ ਨਹੀਂ, ਅਨਾਉਂਸ ਕਰੋ ਕਦੋਂ ਸੈਨੇਟ ਦੀਆਂ ਡੇਟਾਂ ਨੇ। ਪਰ ਉਹਦੇ ਨਾਲ ਜਿਵੇਂ ਪੰਜਾਬ ਦੀ ਨੌਜਵਾਨੀ, ਬੱਚੇ ਬੱਚੀਆਂ ਉੱਭਰ ਕੇ ਸਾਹਮਣੇ ਆਏ। ਹੁਣ ਇਹ ਜਦੋਂ ਇੱਕ ਇਸ ਕਿਸਮ ਦੀ ਮੋਮੈਂਟਮ ਬਣ ਜਾਂਦੀ ਹੈ, ਹਾਲਾਂਕਿ ਤਰਨਤਾਰਨ ਬਾਈ ਇਲੈਕਸ਼ਨ ਬਾਈ ਹੁੱਕ ਔਰ ਬਾਈ ਕਰੁਕ ਜਦੋਂ ਬਹੁਤ ਸਾਰਿਆਂ ਨੂੰ ਲੱਗਦਾ ਵੀ ਸੀ ਕਿ ਸੰਦੀਪ ਸਿੰਘ ਦਾ ਭਰਾ ਮਨਦੀਪ ਸਿੰਘ ਜਿੱਤੇਗਾ, ਤੇ ਮੈਂ ਕਿਹਾ ਵੀ ਆਮ ਆਦਮੀ ਪਾਰਟੀ, ਉਹਨਾਂ ਨੇ ਬਿਲਕੁਲ ਏਜੰਸੀਆਂ ਨੇ ਦੇਖਿਆ ਹੋਇਆ। ਉਹ ਤੁਹਾਨੂੰ ਉਦੋਂ ਅੰਮ੍ਰਿਤਪਾਲ ਸਿੰਘ ਔਰ ਸਰਬਜੀਤ ਸਿੰਘ ਦੇ ਵੇਲੇ ਕੁਤਾਹੀ ਉਹਨਾਂ ਤੋਂ ਹੋ ਗਈ ਕਿ ਵੀ ਉਹ ਬਲੌਕ ਨਹੀਂ ਕਰ ਸਕੇ। ਹੁਣ ਤਾਂ ਸਾਰੀ ਹਕੂਮਤ ਲੱਗੀ ਹੋਈ ਹੈ। ਦਿੱਲੀ ਦੇ ਈਵਨ ਬੀਜੇਪੀ ਦਾ ਦਿੱਲੀ ਦੀ ਚੀਫ ਮਿਨਿਸਟਰ ਵੀ ਆਈ ਲੌਬਿੰਗ ਦੇ ਲਈ, ਹਰਿਆਣੇ ਦਾ ਚੀਫ ਮਿਨਿਸਟਰ, ਭਾਵੇਂ ਬੀਜੇਪੀ ਦੇ ਕੈਂਡੀਡੇਟ ਨੂੰ ਉੱਥੇ 5000 ਵੋਟਾਂ ਹੀ ਮਿਲੀਆਂ, ਲੇਕਿਨ ਉਹਨਾਂ ਨੇ ਇਸ ਗੱਲ ਨੂੰ ਤਾਂ ਯਕੀਨੀ ਬਣਾਇਆ ਕਿ ਨੰਬਰ 2 ਦੇ ਤੌਰ ਤੇ ਬਾਦਲ ਅਕਾਲੀ ਦਲ ਉਭਾਰ ਦਿੱਤਾ, ਤਾਂ ਕਿ ਜਿਹੜੇ ਦੋਨਾਂ ਦੇ ਵਿੱਚ ਆਪਸੀ ਹੈ ਤਾਂ ਸਭ ਨੇ ਉਹ ਲੀਰਾਂ ਫੜੀਆਂ ਹੋਈਆਂ ਅਮਿਤ ਸ਼ਾਹ ਦੇ ਚੋਲੇ ਦੀਆਂ, ਲੇਕਿਨ ਉਹ ਇੱਕ ਦੂਜਾ ਕਨਫਿਊਜ਼ਨ, ਪਰ ਸੀਟ ਜਿਹੜੀ ਹੈ ਉਹਨਾਂ ਦੇ ਖਾਤੇ ਪਵਾ, ਜਿਹੜੀ ਉਹਨਾਂ ਦੀ ਬੀ ਟੀਮ ਹੈ। ਔਰ ਇਹਦਾ ਜਿਹੜਾ ਭਗਵੰਤ ਮਾਨ ਇਹਦਾ ਮੁਖੌਟਾ, ਇਸ ਲਈ ਇਹਦੀ ਇਹ ਮਜਬੂਰੀ ਜੋ ਪੰਜਾਬ ਦੇ ਵਿੱਚ ਇਸ ਵੇਲੇ ਕਰੰਟ ਹੈ, ਖਾਸ ਤੌਰ ਤੇ ਨੌਜਵਾਨੀ ਦੇ ਵਿੱਚ, ਔਰ ਜਿਹੜੀ ਡਿਫਾਈਂਸ ਨਿਕਲਦੀ ਹੈ ਉਹਨੂੰ ਕਾਊਂਟਰ ਕਰਨ ਦੇ ਲਈ ਜੇ ਇਹ ਤੱਤੀਆਂ ਗੱਲਾਂ ਨਹੀਂ ਕਰਦਾ ਜਾਂ ਡਿਫਾਈਂਸ ਵਾਲੀ ਗੱਲ ਨਹੀਂ ਕਰਦਾ, ਫਿਰ ਤਾਂ ਪੰਜਾਬ 'ਚ ਰੈਲੇਵੈਂਟ ਹੋ ਜਾਏਗਾ। ਕਿਉਂਕਿ ਵੱਡਾ ਤਬਕਾ ਤਾਂ ਅਜੇ ਵੀ ਬਿਆਨਾਂ ਦੇ ਮਗਰ ਹੀ ਜਾਂਦਾ ਨਾ, ਜੀ ਉਹਨੇ ਕੀ ਕਹਿ ਦਿੱਤਾ, ਇਹਨੇ ਕੀ ਕਹਿ ਦਿੱਤਾ। ਹੁਣ ਇਹਨਾਂ ਦੀ ਚੀਫ ਮਿਨਿਸਟਰਾਂ ਦੀ ਜਿਹੜੀ ਹੈ ਨਾਰਥ ਜ਼ੋਨਲ ਕੌਂਸਲ ਦੀ ਮੀਟਿੰਗ ਸੀ, ਹੋਮ ਮਿਨਿਸਟਰੀ ਨੇ ਸੱਦੀ ਹੋਈ ਕਿ ਵੀ ਜਿਹੜੀਆਂ ਨਾਰਦਰਨ ਸਟੇਟਸ ਦੇ ਏਜੰਡੇ ਨੇ ਜਾਂ ਉਹਨਾਂ ਦਾ ਕਨਫਲਿਕਟ ਹੈ ਉਹਨੂੰ ਕਿਵੇਂ ਰਿਜ਼ੋਲਵ ਕੀਤਾ ਜਾਏ। ਔਰ ਇਸ ਦੇ ਵਿੱਚ ਜਿਹੜਾ ਭਗਵੰਤ ਮਾਨ ਦੇ ਆਪਣੇ ਕਹਿਣ ਮੁਤਾਬਕ 28 ਆਈਟਮ ਸੀ ਇਸ ਮੀਟਿੰਗ ਦੇ ਏਜੰਡੇ 'ਚ, ਜਿਹਦੇ 'ਚ 11 ਦਾ ਸੰਬੰਧ ਪੰਜਾਬ ਦੇ ਨਾਲ ਸੀ। ਔਰ ਉਹਨੇ ਕਿਹਾ ਕਿ ਵੀ ਬਹੁਤ ਸਾਰਿਆਂ ਦੇ ਉੱਤੇ ਸੈਂਟਰ ਨੇ ਕਿਹਾ ਜੀ ਸਟੇਟਸ ਕੋਈ ਰੱਖੋ, ਕੁਛ ਨਾ ਬਦਲੋ। ਸਾਡੀ ਇਹ ਡਿਮਾਂਡ ਸੀ, ਇਹ ਹੁਣ ਭਗਵੰਤ ਮਾਨ ਜਿਹੜੀ ਮੀਡੀਆ ਨੇ ਹੈਡਲਾਈਨ ਲਾਈ, ਵੋਂਟ ਟੋਲਰੇਟ ਅਟੈਂਪਟ ਟੂ ਸਨੈਚ ਪੰਜਾਬਸ ਰਾਈਟਸ ਰਿਸੋਰਸਿਸ, ਕਿ ਅਸੀਂ ਪੰਜਾਬ ਦੇ ਜਿਹੜੇ ਸਾਧਨ ਨੇ ਔਰ ਪੰਜਾਬ ਦੇ ਜਿਹੜਾ ਹੱਕ ਨੇ ਉਹਨਾਂ ਨੂੰ ਅਸੀਂ ਬਿਲਕੁਲ ਨਹੀਂ ਖੋਣ ਦਿਆਂਗੇ। ਔਰ ਇਹ ਭਗਵੰਤ ਮਾਨ ਜਿਹੜਾ ਆਪਣੀ ਸਟੇਟਮੈਂਟ ਦੇ ਵਿੱਚ ਕਹਿ ਰਿਹਾ, ਉਹਨੇ ਕਿਹਾ ਜੀ ਹਰਿਆਣਾ, ਰਾਜਸਥਾਨ, ਹਿਮਾਚਲ ਪ੍ਰਦੇਸ਼ ਇਹ ਪੰਜਾਬ ਦੇ ਜਿਹੜੇ ਸਾਧਨ ਨੇ ਉਹਨਾਂ ਨੂੰ ਖੋਹ ਰਹੇ ਨੇ। ਕਹਿੰਦੇ ਤਾਂ ਸਾਨੂੰ ਆਪਣਾ ਵੱਡਾ ਭਰਾ ਨੇ, ਲੇਕਿਨ ਇਹ ਨਿੱਕੇ ਭਰਾ ਨੂੰ ਜਿਹੜੇ ਨੇ ਬਣ ਕੇ ਜਿਹੜਾ ਵੱਡੇ ਭਰਾ ਨੂੰ ਕੰਗਾਲ ਕਰ ਰਹੇ ਨੇ। ਔਰ ਇਸ ਮੀਟਿੰਗ ਦੇ ਵਿੱਚ ਵੀ ਜਿਹੜਾ ਸੈਂਟਰ ਵੀ ਇਹਨਾਂ ਦੀ ਪਿੱਠ ਪੂਰ ਰਿਹਾ। ਉਹਨਾਂ ਨੇ ਕਿਹਾ ਜੀ ਅਸੀਂ ਤਾਂ ਇਹ ਮੰਗ ਕਰ ਰਹੇ ਹਾਂ ਕਿ ਜੋ ਚੰਡੀਗੜ੍ਹ ਦੇ ਵਿੱਚ ਪਹਿਲਾਂ ਸੀ ਯੂਨੀਅਨ ਟੈਰੀਟਰੀ ਕੇ 60-40 ਦੀ ਰੇਸ਼ੋ ਦੇ ਨਾਲ ਜਿਹੜੀ ਹੈ ਉਹ ਸਰਵਿਸਿਜ਼ ਔਰ ਐਡਮਿਨਿਸਟ੍ਰੇਸ਼ਨ ਹੁੰਦਾ ਸੀ, ਹੁਣ ਇਹਨਾਂ ਨੇ ਜਿਹੜੇ ਆਪਣੇ ਬੰਦੇ ਲਿਆਣੇ ਸ਼ੁਰੂ ਕਰ ਦਿੱਤੇ ਨੇ। ਪਰ ਉਹਨੇ ਕਿਹਾ ਜੀ ਇਸ ਮੀਟਿੰਗ 'ਚ ਇਹ ਹੋਇਆ ਵੀ ਹੁਣ ਹਿਮਾਚਲ ਪ੍ਰਦੇਸ਼ ਨੇ ਵੀ ਇਹ ਕਲੇਮ ਕਰ ਦਿੱਤਾ ਹੈ ਕਿ ਜੀ ਜਦੋਂ ਚੰਡੀਗੜ੍ਹ ਬਣਿਆ ਸੀ ਸਾਡਾ ਇੰਨਾ ਹਿੱਸਾ ਉਹਦਾ ਸੀ ਤੇ 7% ਜਿਹੜਾ 7% ਸਾਨੂੰ ਵੀ ਰਾਈਟ ਦਿਓ। ਫਿਰ ਉਹਨਾਂ ਨੇ ਕਿਹਾ ਵੀ ਇਸੇ ਤਰ੍ਹਾਂ ਪੰਜਾਬ ਨੇ ਜਿਹੜੀਆਂ ਮੰਗਾਂ ਨੂੰ ਰਜਿਸਟ ਕੀਤਾ, ਉਹਦੇ 'ਚ ਹਰਿਆਣੇ ਨੇ ਆਬਜੈਕਟ ਕੀਤਾ। ਉਹਨਾਂ ਨੇ ਕਿਹਾ ਜੀ ਕਿ ਵਾਟਰ ਸ਼ੇਅਰਿੰਗ ਸਤਲੁਜ ਯਮੁਨਾ ਲਿੰਕ ਨਹਿਰ ਹਰਿਆਣਾ ਕਹਿੰਦਾ ਬਣਾਓ,
ਔਰ ਇਹ ਮਿੰਨੀ ਹਾਈਡਲ ਪ੍ਰੋਜੈਕਟ ਜਿਹੜੇ ਭਾਖੜਾ ਮੇਨ ਲਾਈਨ ਦੇ ਉੱਤੇ ਪੰਜਾਬ ਬਣਾ ਰਿਹਾ ਹੈ, ਇਹਨਾਂ ਨੂੰ ਬੰਦ ਕੀਤਾ ਜਾਏ ਔਰ ਹਰਿਆਣੇ ਦੇ ਕਾਲਜਸ ਨੂੰ ਵੀ ਪੰਜਾਬ ਯੂਨੀਵਰਸਿਟੀ ਦੇ ਨਾਲ ਅਟੈਚ ਕੀਤਾ ਜਾਏ, ਜਿਹੜਾ ਉਹਨਾਂ ਦੀ ਐਕ੍ਰੈਡੀਟੇਸ਼ਨ ਹੋਏ। ਹੁਣ ਉਹਨੇ ਕਿਹਾ ਜੀ ਅਸੀਂ ਜਿਹੜਾ ਮੈਂ ਉਸ ਦੇ ਉੱਤੇ ਰਜਿਸਟ ਕੀਤਾ ਹੈ ਔਰ ਈਵਨ ਰਾਜਸਥਾਨ ਦਾ ਹੋਲ ਟਾਈਮ ਮੈਂਬਰ ਭਾਖੜਾ ਬਿਆਸ ਮੈਨੇਜਮੈਂਟ 'ਚ ਬਿਠਾ ਦਿੱਤਾ ਹੈ। ਕਹਿੰਦੇ ਮੈਂ ਉਹਨਾਂ ਨੂੰ ਉੱਥੇ ਕਿਹਾ ਮੀਟਿੰਗ ਦੇ ਵਿੱਚ ਕਿ ਸਾਡੇ ਕੋਲ ਕੋਈ ਸਪੇਅਰ ਪਾਣੀ ਨਹੀਂ ਹੈ ਔਰ ਤੁਸੀਂ ਯਮੁਨਾ ਸਤਲੁਜ ਲਿੰਕ ਨਹਿਰ ਦੀ ਥਾਂ ਤੇ ਤੁਸੀਂ ਕਿਉਂ ਨਹੀਂ ਜਿਹੜਾ ਹੈ ਉਹ ਯਮੁਨਾ ਦਾ ਪਾਣੀ ਹਰਿਆਣੇ ਨੂੰ ਦਿੰਦੇ ਔਰ ਦੂਸਰਾ ਔਰ ਜਾਂ ਇਹ ਜਿਹੜਾ ਉਹਨੇ ਕਿਹਾ ਕਿ ਪੰਜਾਬ ਨੂੰ ਜਿਹੜਾ ਵੱਡਾ ਭਰਾ ਕਹਿੰਦੇ ਨੇ ਪਰ ਨਾਲ ਦੀ ਨਾਲ ਸਾਡੇ ਸਾਧਨਾਂ ਨੂੰ ਵੀ ਹੜੱਪਣਾ ਚਾਹੁੰਦੇ ਨੇ। ਔਰ ਫਿਰ ਉਹ ਕਹਿੰਦਾ ਜੀ ਜੇ ਇਹ ਕੰਟੀਨਿਊ ਰਿਹਾ ਤੇ ਬਿਗ ਬ੍ਰਦਰ ਵਿਲ ਸਟੈਂਡ ਡਿਵੈਸਟੇਟਡ ਐਜ਼ ਯੰਗਰ ਬ੍ਰਦਰਸ ਪ੍ਰੋਸਪਰ, ਕਿ ਛੋਟੇ ਭਰਾ ਜਿਹੜੇ ਨੇ ਉਹ ਖੁਸ਼ਹਾਲ ਹੋਣਗੇ, ਵੱਡਾ ਭਰਾ ਕੰਗਾਲ ਹੋਏਗਾ। ਔਰ ਇਹ ਜਿਹੜਾ ਸਾਨੂੰ ਉਹਨਾਂ ਨੇ ਹੁਣ ਉਹ ਪ੍ਰਪੋਜ਼ਲ ਆ ਰਹੇ ਨੇ ਕਿ ਕੰਟਰੋਲ ਰੋਪੜ, ਹਰੀਕੇ ਤੇ ਫਿਰੋਜ਼ਪੁਰ ਦਾ ਭਾਖੜਾ ਬਿਆਸ ਮੈਨੇਜਮੈਂਟ ਨੂੰ ਬੋਰਡ ਨੂੰ ਦਿੱਤਾ ਜਾਏ। ਕਹਿੰਦੇ ਜੀ ਮੈਂ ਕਿਹਾ ਕਿਹੜੀ ਸਟੇਟ ਹੈ ਜਿਹਦੇ ਹੈਡਵਰਕਸ ਦਾ ਕੰਟਰੋਲ ਸੈਂਟਰ ਦੇ ਕੋਲ ਹੈ। ਔਰ ਇਹ ਉਹਨੇ ਕਿਹਾ ਜੀ ਕਿ ਸਾਡੇ ਤੇ ਬੜਾ ਧੱਕਾ ਹੋ ਰਿਹਾ ਹੈ, ਇਹ ਸਟੈਪ ਮਦਰਲੀ ਟ੍ਰੀਟਮੈਂਟ ਹੈ ਪੰਜਾਬ ਦੇ ਨਾਲ, ਮਤਰੇਈ ਮਾਂ ਵਾਲਾ ਸਲੂਕ ਹੈ ਔਰ ਇਹ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਦੀਆਂ ਤੁਰਤ ਚੋਣਾਂ ਹੋਣੀਆਂ ਚਾਹੀਦੀਆਂ ਔਰ ਨਾਲ ਦੀ ਨਾਲ ਜਿਹੜਾ ਸਾਨੂੰ ਚੰਡੀਗੜ੍ਹ ਵੀ ਜਿਹੜਾ ਸਾਡੇ ਹਵਾਲੇ ਕਰਨਾ ਚਾਹੀਦਾ ਔਰ ਇਹ ਸਾਰਾ। ਸੋ ਇਹ ਮੈਂ ਜਿਵੇਂ ਕਿਹਾ ਕਿ ਵੀ ਇਹ ਇੱਕ ਮਖੌਟਾ ਬਣਾ ਕੇ ਇਹਨੂੰ ਕਰ ਰਹੇ ਨੇ ਤਾਂ ਕਿ ਉਹਨਾਂ ਨੂੰ ਸੂਟ ਕਰਦਾ ਇਹ ਸਾਰਾ। ਇਹ ਖੇਡ ਸਾਰੀ ਸੈਂਟਰ ਦੀ ਖੇਡ ਰਹੇ ਨੇ। ਜਿਵੇਂ ਅਮਰੀਕਾ ਦੇ ਵਿੱਚ ਵੀ ਉਹ ਹੁੰਦਾ ਜਦੋਂ ਏਜੰਸੀਆਂ ਵਾਲੇ ਆਉਂਦੇ ਗੁੱਡ ਕਾਪ ਬੈਡ ਕਾਪ ਦੇ ਥੱਲੇ ਇੱਕ ਪਾਸੇ ਜ਼ੁਲਮ ਵੀ ਚੱਲ ਰਿਹਾ ਹੈ, ਜਿਹੜੇ ਸਟੂਡੈਂਟ ਐਜੀਟੇਸ਼ਨ ਕਰ ਰਹੇ ਨੇ ਉਹਨਾਂ ਦੇ ਖਿਲਾਫ ਅਣਪਛਾਤਿਆਂ ਨਾਵਾਂ ਦੇ ਥੱਲੇ ਕੇਸ ਵੀ ਰਜਿਸਟਰ ਕਰ ਲਏ ਗਏ ਨੇ। ਦੂਸਰੇ ਪਾਸੇ ਜਿਹੜਾ ਇਹ ਉਹਨਾਂ ਦੇ ਬੰਦੇ ਵੀ ਵਿੱਚ ਜਾ ਕੇ ਹਮਾਇਤ ਸ਼ੋਅ ਕਰ ਰਹੇ ਨੇ। ਤੁਹਾਨੂੰ ਇੱਕ ਦੋ ਪ੍ਰੋਮੀਨੈਂਟ ਹਿੰਦੂ ਵੀ ਨਜ਼ਰ ਆਉਣਗੇ। ਸੋ ਇਸ ਕਿਸਮ ਦਾ ਭੰਬਲ ਭੂਸਾ ਔਰ ਇਸ ਕਿਸਮ ਦੀ ਇਹ ਗੰਦੀ ਖੇਡ ਹੈ ਕਿ ਸਾਡੇ ਜਿਹੜੇ ਭੋਲੇ ਪੰਛੀ ਨੇ ਬਹੁਤ ਵਾਰ ਉਹ ਬਿਆਨਬਾਜ਼ੀਆਂ ਵੱਲ ਦੇਖ ਕੇ ਹੀ ਜਿਹੜਾ ਉਹ ਤੁਰ ਪੈਂਦੇ ਨੇ ਔਰ ਇਹ ਜਿਹੜਾ ਸਾਮ-ਦਾਮ ਦੰਡ ਭੇਦ ਨਾ ਚਾਣਕਿਆ ਪੁੱਤਰਾਂ ਦੀਆਂ ਨੀਤੀਆਂ ਨੇ ਜਿਹਦੇ 'ਚ ਅਲਟੀਮੇਟਲੀ ਉਹੀ ਜਿਹੜੀ ਅਮਿਤ ਸ਼ਾਹ ਨੇ ਕਿਹਾ ਸੀ ਕਿ ਪੰਜਾਬ ਨੂੰ ਕਾਬੂ ਕਿਵੇਂ ਕਰਨਾ ਹੈ, ਇਹ ਹੁਣ ਬ੍ਰਹਮਾ ਦਾ ਰੋਲ ਪਲੇ ਕਰ ਰਹੇ ਨੇ ਕਿ ਭਾਈ ਕਿਵੇਂ ਅਸੀਂ ਪੰਜਾਬ ਦੇ ਉੱਤੇ ਆਪਣਾ ਫਾਈਨਲ ਜਿਹੜਾ ਰੱਥ ਪੰਜਾਬ ਦੇ ਲੋਕਾਂ ਨੇ ਰੋਕਿਆ ਹੋਇਆ। ਬਾਕੀ ਤਾਂ ਆਲਮੋਸਟ ਸਰੈਂਡਰ ਆ। ਬਿਹਾਰ ਦੇ ਚੋਣ ਨਤੀਜੇ EVM ਜ਼ਿੰਦਾਬਾਦ, ਬਿਲਕੁਲ ਉਹਨਾਂ ਨੇ ਲਾਲੂ ਯਾਦਵ ਔਰ ਕਾਂਗਰਸ ਜਿਹੜੀ ਆ ਪੂੰਝ ਕੇ ਪਾਸੇ ਸੁੱਟ ਦਿੱਤੀ ਹੈ। ਪੰਜਾਬ ਨੂੰ ਕਾਬੂ ਕਰਨ ਦੇ ਲਈ ਕਿਸੇ ਹੱਦ ਤੱਕ ਵੀ ਜਾ ਸਕਦੇ ਨੇ। ਇਹ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਵਿਜ਼ੀਬਲ ਹੋਏਗਾ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਆਪਾਂ ਜਿਹੜੇ ਆਪਣੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਘੁਸ ਕੇ ਜਿਹੜੇ ਨੇ ਉਹ ਸਾਨੂੰ ਫਤਿਹ ਬੁਲਾਉਂਦੇ ਨੇ ਔਰ ਸੋਨਮਾਲ ਜੀ ਵੀ, ਫਿਰ ਇਸੇ ਤਰ੍ਹਾਂ ਗੁਰਵਿੰਦਰ ਮਾਨ ਜੀ ਵੀ, ਰਾਜਵਿੰਦਰ ਕੌਰ ਜੀ ਵੀ, ਮੁਹੰਮਦ ਜੋਨਸ ਜੀ, ਇਹਨਾਂ ਦੇ ਕਾਫੀ ਸਾਰੇ ਮੈਸੇਜ ਨੇ। ਇਹ ਸਾਨੂੰ ਅਸਲਾਮ ਵਾਲੇਕਮ ਕਹਿੰਦੇ ਔਰ ਸਤਿ ਸ਼੍ਰੀ ਅਕਾਲ ਕਹਿੰਦੇ। ਵਾਲੇਕਮ ਸਲਾਮ ਜੀ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਖਾਲਸਾ ਜ਼ਿੰਦਾਬਾਦ ਵੀ ਕਹਿੰਦੇ ਨੇ ਔਰ ਇਸੇ ਤਰ੍ਹਾਂ ਰਣਜੀਤ ਕੌਰ ਜੀ ਵੀ ਔਰ ਗੁਰਿੰਦਰ ਜੀ ਵੀ, ਇਹ ਵੀ ਫਤਿਹ ਬੁਲਾ ਕੇ ਕਹਿੰਦੇ ਅਰਦਾਸ ਹੈ ਕਿ ਵਾਹਿਗੁਰੂ ਜੀ ਆਪ ਜੀ ਦੀ ਅਤੇ ਸਾਰੀ ਟੀਮ ਨੂੰ ਤੰਦਰੁਸਤੀ ਅਤੇ ਚੜ੍ਹਦੀ ਕਲਾ ਵਿੱਚ ਰੱਖਣ। ਆਸ ਹੈ ਕਿ ਜਲਦੀ ਮਿਲਾਂਗੇ ਔਰ ਧੰਨਵਾਦ ਗੁਰਿੰਦਰਜੀਤ ਸਿੰਘ ਨਿਊਜ਼ੀਲੈਂਡ ਤੋਂ। ਸਾਡੇ ਨਿਊਜ਼ੀਲੈਂਡ ਦੀ ਵਿਜ਼ਿਟ ਵੇਲੇ ਹੋਸਟ ਵੀ ਸੀ, ਬਹੁਤ ਪਿਆਰ ਕਰਦੇ ਨੇ, ਸਾਰਾ ਪਰਿਵਾਰ ਹੀ ਸੋ ਨਾਈਸ, ਪਿਆਰ ਦਾ ਪੂਰਾ ਮੁਜੱਸਮਾ ਹੈ। ਸੋ ਨਾਈਸ। ਸੋ ਫਿਰ ਇਸ ਤਰ੍ਹਾਂ ਜੋਨਸ ਜੀ ਕਹਿੰਦੇ ਨੇ ਕਿ ਡਾਕਟਰ ਸਾਹਿਬ सुना कि मोदी की इलेक्शन में जीत पाकिस्तान और खालिस्तान के हक में जड़ी है बेहतर होती है, जिससे तहरीके को जड़ी ताकत मिलती है और अरदास करो कि कांग्रेस कभी भी कहते ने ना जीते और जड़ी अपनी खालिस्तान जड़ी मंजिल है बहुत करीब आ चुकी है। ਉਹਦੇ 'ਚ ਠੀਕ ਹੈ ਮੁਹੰਮਦ ਸਾਹਿਬ, ਅਸੀਂ ਵੀ ਇਵੇਂ ਹੀ ਸੋਚਦੇ ਹਾਂ। ਲੇਕਿਨ ਜਿਵੇਂ EVM ਮਸ਼ੀਨਾਂ ਰਾਹੀਂ ਇਹ ਬਿਲਕੁਲ ਇਹਨਾਂ ਨੇ ਸੱਤਾ ਆਪਣੇ ਕਾਬੂ 'ਚ ਰੱਖੀ ਹੈ, ਬਹੁਤੇ ਲੋਕ ਫਿਰ ਲੰਬਾ ਵਕਤ ਰਜਿਸਟ ਕਰ ਨਹੀਂ ਪਾਉਂਦੇ ਪਾਵਰ ਦੇ ਸਾਹਮਣੇ। ਔਰ ਇਹ ਦੋਵੇਂ ਹੀ ਪੱਖ ਨੇ, ਡਬਲ ਐਜਡ ਸੌਰਡ ਹੈ। ਇੱਕ ਪਾਸੇ ਤਾਂ ਠੀਕ ਹੈ ਕਿ ਇਹਨਾਂ ਦੀ ਐਕਸਟ੍ਰੀਮ ਹਿੰਦੂਤਵਾ ਆਈਡੀਓਲੋਜੀ ਮਾਈਨੋਰਿਟੀਜ਼ ਨੂੰ ਜਿਹੜੀ ਹੈ ਉਹ ਇਹਨਾਂ ਤੋਂ ਫਰਸਟ੍ਰੇਟ ਕਰਦੀ ਹੈ ਔਰ ਲੇਕਿਨ ਬਹੁਤ ਵਾਰ ਜ਼ੁਲਮ ਦੇ ਸਾਹਮਣੇ ਜਾਂ ਜਿਹਦੇ ਕੋਲ ਐਬਸੋਲੂਟ ਪਾਵਰ ਆਉਂਦੀ ਹੈ
ਉਹਦੇ ਸਾਹਮਣੇ ਲੋਕ ਝੁਕ ਵੀ ਜਾਂਦੇ ਨੇ, ਜਿਹੜਾ ਰੁਝਾਨ ਨਜ਼ਰ ਵੀ ਆ ਰਿਹਾ। ਅਬਦੁਲ ਰਹੀਮ ਜਾਹਿਦ ਜਿਹੜੇ ਨੇ ਕਹਿੰਦੇ ਨੇ ਕਿ ਵੈਰੀ ਗੁੱਡ ਐਂਡ ਮੋਸਟ ਇਨਫੋਰਮੇਟਿਵ ਵੀਡੀਓ, ਥੈਂਕ ਯੂ ਵੈਰੀ ਮਚ ਡਾਕਟਰ ਸਾਹਿਬ, ਗॉड ਬlesਸ ਯੂ। ਬਹੁਤ ਸ਼ੁਕਰੀਆ ਪੈਸਾ। ਕੁਲਦੀਪ ਕੌਰ ਜੀ ਵੀ ਔਰ ਬਸਰਾ ਜੀ ਵੀ, ਫਿਰ ਇਸੇ ਤਰ੍ਹਾਂ ਹਾਂਜੀ मोहम्मद जोनस जी का मैसेज कहते डॉक्टर साहब एंड नीलम कौर बहन जी, वर्ल्ड के डिप्लोमेसी मफाद पस्ते के हैं और जान मफाद होता है, पता नहीं इन्हों का की मैसेज है, आई एम सॉरी अबाउट दैट। और फिर इसी तरह जड़े मिश्रा सिंह जी भी और सरपंच जस गिल जी भी, और फिर इस तरह घुसके जड़े ने कहते खालसा जिंदाबाद, ऑलवेज ग्रेट अमेजिंग प्रोग्राम एंड सो डीप इंफॉर्मेशन, और जड़े सैट्स ने। और फिर इसी तरह TJ आर वाइफ जड़े ने कहते हैं कि डॉक्टर साहब सत श्री अकाल, RSS वर्किंग लाइक ऑक्टोपस, हाँ जी, टेक्निकल एंड मोर मच इन्फ्यूज्ड, हाँ जी, इन पाकिस्तान। सो पाकिस्तानी एजेंसीज वर्किंग politically for India and Indian agencies working for Pakistan। ਇਹ ਤੁਹਾਡੀ ਇਸ ਸਟੇਟਮੈਂਟ ਦੇ ਵਿੱਚ ਕਾਫੀ ਵੇਟ ਹੈ, ਕਿਉਂਕਿ ਇੰਡੀਅਨ ਰਾ ਦੀ ਇੰਟਰਫੇਰੈਂਸ ਬਹੁਤ ਜ਼ਿਆਦਾ, ਔਰ ਮੈਂ ਕਈ ਵਾਰ ਹੈਰਾਨ ਵੀ ਹੁੰਦਾ ਹੈ ਪਾਕਿਸਤਾਨ ਦੇ ਕੁਝ ਟਾਕ ਸ਼ੋਜ਼ ਨੂੰ ਦੇਖ ਕੇ ਜਾਂ ਉਹਨਾਂ ਦਾ ਬਾਕੀ ਦੇਖਦੇ ਹਾਂ ਕਿ ਉਹ ਇਵੇਂ ਲੱਗਦਾ ਹੁੰਦਾ ਕਿ ਜਿਵੇਂ ਉਹ ਪਾਕਿਸਤਾਨ ਦੇ ਵਾਸੀ ਨਾ ਹੋਣ, ਇੰਡੀਆ ਦੇ ਵਾਸੀ ਹੋਣ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਵੀ ਇਨਫਿਲਟ੍ਰੇਸ਼ਨ ਰਾ ਦੀ ਵੱਡੇ ਪੈਮਾਨੇ 'ਤੇ ਜਿਵੇਂ ਨਾ ਹੁੰਦਾ ਤੇ ਵਿਦਨ ਪਾਕਿਸਤਾਨ, ਜਿਵੇਂ ਉਹਨਾਂ ਨੇ ਸਿੱਖ ਖਾਲਿਸਤਾਨੀ ਐਕਟਿਵਿਸਟ ਪਰਮਜੀਤ ਸਿੰਘ ਪੰਜਵੜ ਔਰ ਦੂਸਰਿਆਂ ਨੂੰ ਜਿਹੜਾ ਉਹ ਇੰਡੀਅਨ ਕਿਲਰਸ ਨੇ ਮਾਰਿਆ, ਇਸੇ ਤਰ੍ਹਾਂ ਕਸ਼ਮੀਰ ਆਜ਼ਾਦੀ ਦੀ ਮੂਵਮੈਂਟ ਦੇ ਜਿਹੜੇ ਨੇ ਅੱਧੀ ਦਰਜਨ ਤੋਂ ਜ਼ਿਆਦਾ, ਕੋਈ ਰਾਵਲਾਕੋਟ ਮਸਜਿਦ ਦੇ ਬਾਹਰ, ਕੋਈ ਇਸਲਾਮਾਬਾਦ, ਕੋਈ ਸਿਆਲਕੋਟ, ਉਹਨਾਂ ਦੇ ਮਰਡਰ ਕੀਤੇ। ਸੋ ਇਹ ਅੰਦਰੂਨੀ ਤੌਰ 'ਤੇ ਔਰ ਖ਼ਾਸ ਤੌਰ 'ਤੇ ਜਿਹੜਾ ਹੁਣ ਇਹਨਾਂ ਨੇ ਅਫਗਾਨਿਸਤਾਨ ਦੇ ਤਾਲਿਬਾਨ ਨੂੰ ਜਿਹੜਾ ਹੈ ਉਹ ਐਜ਼ ਏ ਪ੍ਰੋਕਸੀ ਵਰਤਣਾ ਸ਼ੁਰੂ ਕੀਤਾ, ਅਤੇ ਇਹ ਜਿਹੜੇ ਹਾਇਰਡ ਕਿਲਰ ਨੇ ਇਹਨਾਂ ਰਾਹੀਂ ਵੀ ਇਹ ਕੰਮ ਕਰ ਰਹੇ ਨੇ, ਪਰ ਇੰਟਰਫੇਰੈਂਸ ਬਹੁਤ ਜ਼ਿਆਦਾ ਹੈ ਇਹਨਾਂ ਦੀ ਹਰ ਪੱਖ। ਔਰ ਮੁਹੰਮਦ ਯਾਕੂਬ ਜੀ ਅਰੇ ਜਿਹੜੇ ਨੇ ਲੇਟ ਸਾਨੂੰ ਉਹਨਾਂ ਨੇ ਜੁਆਇਨ ਕੀਤਾ ਹੈ, ਔਰ ਕਹਿੰਦੇ ਨੇ ਕਿ ਜੀ डॉक्टर साहब क्या ताज़ा खबर है, जैसटरडे प्रोग्राम हुआ था और शो पता नहीं इदा ना बोलिया नहीं, कल साडा प्रोग्राम तो नहीं होया। और फिर इसी तरह हाँ जी जड़े ने ब्लैकिया गेमिया जी भी, और इसी तरह गुरभेज सिंह जी भी, सब का बहुत बहुत शुक्रिया। सो इस तरह अपने व्यूअर्स को लेने इजाजत। व्यूअर्स सारे प्रोग्राम का समा इत्थे मुकदा है, तुसीं अपनी राय ते सुझाव सानू भेजना ना भुलना साडे इस पते ते SOSHTV ते असीं अपना प्रोग्राम लैके फिर दोबारा तुहाडे सामने मुखावांगे। तद तक लई मैनू ते अपना सुना गया दो, देखते रहो TV 84, बुला दिओ फतेह। वाहिगुरू जी का खालसा, वाहिगुरू जी की फतेह। रब राखा।